ਜਾਂਦੇ ਨੇ ਉੱਥੇ ਚੰਗਾ ਭਲਾ ਰਾਤ ਵੀ ਉੱਥੇ ਹੀ ਰਹੇ, ਮਤਲਬ ਕਿਸੇ ਨੂੰ ਕੁਛ ਨਹੀਂ ਲੱਭਾ। ਤੇ ਸਵੇਰੇ ਉੱਠ ਕੇ ਤੁਰ ਪੈ ਕੇ ਚਲੋ ਜੀ ਹੀ ਅਖੇ ਰੋਟੀ ਦਿੰਦੇ, ਹੀ ਰੋਟੀ ਦਿੰਦੇ, ਜੈਲਦਾਰ ਰੋਟੀ ਦਿੰਦਾ, ਚੌਲ ਦਿੰਦਾ, ਫਲਾਣ ਦਿੰਦਾ, ਉੱਥੇ ਚਲੋ ਜੋ ਉੱਠ ਕੇ ਤੁਰੇ। ਤੇ 4-5 ਬੁੜੀਆਂ ਸਿਆਣੀਆਂ ਸਿਆਣੀਆਂ ਤੇ ਨਾਨੇ ਹੁਣੀ ਸਾਡੇ ਨਾਲ, ਤੇ ਆਹ ਆਪਣੇ ਮੰਮਾ ਦਾ ਬੰਦਾ ਫੇਰ ਇਹ ਵੀ ਨਾਲ, ਇੱਕ ਨਾਲ ਹੋਰ ਮੈਨੂੰ ਯਾਦ ਨਹੀਂ ਕੌਣ ਸੀ। ਇਹ ਜਦੋਂ ਤੁਰੇ ਨੇ ਇਹ ਵੀ ਨਾਲ, ਜਦੋਂ ਅੱਧ ਕੁ ਜੇ 'ਚ ਗਏ ਨਾ ਤੇ ਖੂਹ ਹਟ ਕੇ ਸੀਗਾ ਤੇ ਉਹਨੇ ਲਲਕਾਰਾ ਮਾਰਿਆ ਤੇ ਇਹ ਤੇ ਜੁੱਤੀਆਂ ਖੋਲ ਕੇ ਸਿੱਟ ਕੇ ਭੱਜ ਗਏ ਨੀਂ ਨੂੰ। ਅਸੀਂ ਉੱਥੋਂ ਫਿਰ ਵਾਪਸ ਮੁੜਿਆ ਸੀ ਜੜਿਆਲੇ ਆ ਕੇ ਫਿਰ ਉਹ ਯਾਰ ਅਖੀਰ ਦੀ ਰਾਤ ਨੂੰ ਜਾ ਕੇ ਬਰਾਮ ਖਾਧੀ ਲੌਡੇ ਕੋ ਵੇਲੇ ਨਾਲ ਇੱਥੋਂ ਬਟੋਰ ਲਿਆ ਕਾਬਲਾ ਤੇ ਲੈ ਕੇ ਬਰਾਮ ਜਾ ਕੇ ਰੋਟੀ ਮਾੜੀ ਚੰਗੀ ਜੋ ਲੱਭਾ ਉੱਥੇ ਜਾ ਕੇ ਹੋਰ ਕਿਤੇ। ਇਹ ਲੁੱਟਦੇ ਸੀਗੇ ਜਾਂ ਕੀ ਮਾਰਦੇ ਸੀ, ਮਾਰੀ ਜਾਂਦੇ ਸੀਗੇ? ਮਾਰ ਕੇ ਫਿਰ ਲੁੱਟਣਾ ਤੇ ਆਪੇ ਜਦੋਂ ਮਰ ਗਿਆ ਬੰਦਾ ਫਿਰ ਜਿੱਥੇ ਟੱਕਰਿਆ ਉੱਥੇ ਮਾਰਦਾ, ਲੁੱਟਣਾ ਤਾਂ ਉੱਥੇ ਨਹੀਂ ਅਫਰਾ ਤਫਰੀ ਦਾ ਹਾਲੇ ਵੀ ਸੀਗਾ। ਹਾਂ ਜੀ। ਨਹੀਂ ਜਿਹੜੇ ਜਾਣਦੇ ਬੁੱਝਦੇ ਸੀ ਇੱਕ ਦੂਜੇ ਨੂੰ ਉਦੋਂ ਪਹਿਲੇ ਰਹਿੰਦੇ ਸੀਗੇ ਉਹ ਵੀ ਵੱਢਣ ਲੱਗ ਪਏ ਸੀ, ਨਾਲ ਮਾਰਨ ਲੱਗ ਪਏ ਸੀ। ਸਭ ਕੋਈ ਕਿਸੇ ਨੂੰ ਕੋਈ ਮਾਫ ਨਹੀਂ ਸੀ। ਅੱਛਾ ਕੋਈ ਹੋਇਆ ਜੇ ਤੇਰੇ ਨਾਲ ਕਿਸੇ ਦਾ ਸੱਜਣ ਬਣਾਉਣਾ ਤੈਨੂੰ ਪਹਿਲੇ ਕਹਿਤਾ ਯਾਰ ਤੂੰ ਨਿਕਲ ਜਾ ਕਿਸੇ ਪਾਸੇ। ਇਹ ਨਹੀਂ ਰੈਤ ਕੀਤੀ ਇਹ ਕਰਿਆਤ ਕੇ ਜਨ ਨਿਕਲ ਜਾ, ਜਦੋਂ ਵੱਢਣ ਲੱਗ ਪਏ ਫਿਰ ਅੱਗਾ ਪਿੱਛਾ ਧਰਨਾ ਸਵਾਦ ਹੋ ਗਿਆ। ਫਿਰ ਤਾਂ ਕੋਈ ਇਸ ਗੱਲ ਦਾ ਗੱਲ ਹੀ ਕੋਈ ਨਹੀਂ। ਉਹ ਫਿਰ ਅਸਲ 'ਚ ਇਹ ਸੀ ਕਿ ਜਿਹੜਾ ਕੋਈ ਬੰਦਾ ਕਿਸੇ ਦੀ ਫੇਵਰ ਕਰਦਾ ਸੀ ਨਾ ਉਹਨੂੰ ਵੀ ਮਾਰਨ ਲੱਗ ਪੈਂਦੇ ਸੀ ਉਹ। ਹਾਂ ਇਹ ਦੱਸਣ ਪੁੱਛਣ ਵਾਲਿਆਂ ਨੂੰ ਵੀ ਮਾਰਦੇ ਸੀ। ਹਾਂ ਕਿ ਤੈਨੂੰ ਜੀ ਹੁਣ ਮੈਂ ਦੱਸਣ ਆ ਗਿਆ ਯਾਰ ਤੂੰ ਵੱਜ ਜਾ, ਤੇਰੇ ਤੇ ਰਾਤ ਨੂੰ ਹਮਲਾ ਹੋਣਾ ਜਾਂ ਸਵੇਰ ਨੂੰ ਇੰਨੇ ਵਜੇ ਹੋਣਾ। ਹਾਂ ਤੇ ਉਹ ਗੱਦਾਰ ਸਮਝਦੇ ਸੀ ਉਹਨੂੰ ਫਿਰ ਉਹ ਇਸ ਕਰਕੇ ਚੇਤੇ ਉਹਨੂੰ, ਮਤਲਬ ਜਦੋਂ ਇਹਦੇ ਤੇ ਕੰਗਰੋੜ ਲੜਾਈ ਹੋਈ ਚੰਗੇ ਭਲੇ ਬੰਦੇ ਮਰੇ ਇਹਨਾਂ ਦੇ। ਕਮਾਲੇ ਉਹਨਾਂ ਦੇ, ਇਹਨਾਂ ਦੇ ਕਮਾਲੇ ਉਹਨਾਂ ਦਾ ਵੀ ਇੱਕ ਹੁੰਦਾ ਸੀ ਭਰਾ ਇਹਨਾਂ ਦੇ, ਉਹ ਵੀ ਮਰਿਆ ਮੇਰੇ ਸਾਹਮਣੇ। ਅੱਛਾ ਦੇਈ ਤੇ ਕਈ ਬੰਦੇ ਮਰੇ ਨੇ, ਮਤਲਬ ਉੱਥੇ ਕਾਫੀ ਸਾਰੇ ਬੰਦੇ ਮਰੇ ਇਹਨੂੰ। ਜਿਹੜੀ ਜਵਾਨ ਬੱਚੀ ਸੀ ਉਹਨਾਂ ਨੂੰ ਸਾਰਿਆਂ ਨੂੰ ਲੈ ਕੇ ਚੁੱਕ ਕੇ, ਤੇ ਜਿਹੜੀ ਉਹ ਵੱਢ ਕੇ ਪਰੇ ਮਾਰੀ। ਤੇ ਕਈ ਉੱਥੇ ਮਤਲਬ ਇਸ ਤਰ੍ਹਾਂ ਕਿ ਮੈਂ ਨਹੀਂ ਜਾਣਾ, ਮੈਂ ਨਹੀਂ ਹੋਣਾ, ਉਹ ਜਾਣ ਛੁੱਟੀ ਤੋਂ ਖੂਹਾਂ 'ਚ ਡਿੱਗ ਕੇ ਸੈਂਕੜੇ ਦੇ ਸਾਹਿਬ। ਉਹ ਵੀ ਸਿੱਖ ਹੀ ਸੀ ਇੱਕ ਕਿਸਮ ਦਾ, ਜਾਨ ਵੀ ਬਹੁਤ ਸੀ। ਕੜਾ ਕੁੜਾ ਪਾ ਕੇ ਜਾ ਕੇ 3-4 ਦਿਨ ਕਿਸੇ ਯਾਰ ਸਿੱਖ ਨੇ ਉਹਦੇ ਨਾਲ ਇਹਨੂੰ ਕੋਠੀ 'ਚ ਬਣਾ ਕੇ ਅੰਦਰ ਰੱਖਿਆ, ਪਾ ਕੇ ਬੰਦ ਕਰਕੇ। ਜਦੋਂ ਫਿਰ ਟਾਈਮ ਲੱਗਾ ਲੈ ਕੇ ਆਇਆ, ਤੇ ਲੈ ਕੇ ਜਦੋਂ ਇੱਥੇ ਆਇਆ ਤੇ ਆਉਂਦੇ ਸਰਦਾਰ ਅਲੀ ਨੇ ਜਵਾਬ ਦੇ ਦਿੱਤਾ ਜੀ ਇਹ ਤਾਂ ਮੁੰਡੇ ਨੂੰ ਦੇ ਦਿੱਤਾ ਜੀ ਇਹ ਤਾਂ ਸਿੱਖਾਂ ਦੇ ਰਹਿ ਗਿਆ ਜੀ, ਮੈਂ ਨਹੀਂ ਰੱਖਣੀ, ਉਹਨੂੰ ਤਲਾਕ ਦੇ ਦਿੱਤੀ। ਉਹ ਫਿਰ ਇੱਥੇ ਦੇ ਉਹ ਫਿਰ ਲੈ ਗਿਆ, ਉਹਨੇ ਆਪ ਕਰ ਲਈ। ਤੇ ਜਦੋਂ 2-3 ਮਹੀਨੇ ਫਿਰ ਲੰਘੇ, ਜਦੋਂ ਜ਼ਮੀਨ ਵਾਲਾ ਮਸਲਾ ਆ ਗਿਆ ਫਿਰ ਪਿੱਟਣ। ਉਹ ਸਾਡਾ ਮਾੜਾ ਚੰਗਾ ਰਿਸ਼ਤੇਦਾਰ ਲੱਗਦਾ ਸੀ, ਉਹਨੇ ਆਉਣਾ ਸੀ ਆਖਰ ਕਾਗਜ਼ ਲੈਣ ਦੇਣ, ਫਿਰ ਇਹ ਪਿੱਟਣਾ ਹਾਂ ਜੀ ਤੁਸੀਂ ਉਹਨੂੰ ਕੋਲ ਰੱਖ ਲਓ ਕਿ ਤੁਹਾਡੇ ਕੋਲ ਆਉਂਦਾ ਕਾਗਜ਼ਾਤ ਲੈਣ। ਆਖਰ ਉਹ ਤਾਂ ਸਾਡੇ ਕੋਲ ਨਾ ਵੀ ਆਏ ਤਾਂ ਵੀ ਉਹਨੇ ਲੈ ਲੈਣੇ। ਫਿਰ ਉਹ ਲੈ ਕੇ ਗਿਆ ਸਭ ਕੁਝ ਇੱਥੋਂ ਤੇ ਦੇ ਜਾ ਕੇ ਹੁਣ ਪਿੱਟਦੇ ਨੇ ਕਿ ਜੀ ਜ਼ਮੀਨ ਲੈ। ਤਕਰੀਬਨ ਇਹਦਾ ਹਿੱਸਾ ਇਹ ਸਾਰੇ ਇਸ ਤਰ੍ਹਾਂ ਕਰਕੇ ਬੜੇ ਜ਼ੁਲਮੋ ਸਿਤਮ ਦੀ ਕਹਾਣੀ ਹੈ ਜੀ। ਬਹੁਤ ਕੁਛ ਦੇਖਿਆ ਜੀ। ਫਗਵਾੜੇ ਜਿੱਦਣ ਉੱਥੇ ਬਰਾਮ ਤੋਂ ਚੜ੍ਹਾਏ ਆ ਇਹ ਇੱਥੇ ਜਲੰਧਰ ਛੱਡਣ ਵਾਸਤੇ, ਤੇ ਜਦੋਂ ਬੈਗਣੀਆਂ ਜਿਹੀਆਂ ਸੀਗੀਆਂ ਉਹਨਾਂ 'ਚ ਬੈਠ ਕੇ ਆਏ ਤੇ ਆਉਂਦਿਆਂ ਅੱਗੇ ਫਗਵਾੜੇ ਇੱਕ ਵੱਢੀ ਜਾਂਦੇ ਸੀ, ਵੱਢ ਕੇ ਉਹਨੇ ਢੇਰੀਆਂ ਭੈਣ ਦੇ ਦੜੇ ਲੱਗੇ ਪਏ ਸੜਕ ਦੇ ਉੱਤੇ। ਤੇ ਉਹ ਬੱਸਾਂ ਵਾਲਿਆਂ ਨੂੰ ਫੌਜੀਆਂ ਨੇ ਆਰਡਰ ਕੀਤਾ ਕਿ ਇਹਨਾਂ ਨੂੰ ਛਾਉਣੀ ਛੱਡ ਦਿਓ। ਜਦ ਛਾਉਣੀ ਇਹਨਾਂ ਨੂੰ ਸਾਨੂੰ ਛੱਡ ਕੇ ਤੇ ਬਾਰਗਾਂ 'ਚ ਤੇ ਆਪ ਚਲੇ ਗਏ ਕਿ ਇਹਨਾਂ ਨੂੰ ਚੱਕੋ, ਜਿਹੜੇ ਵੀ ਇੱਥੋਂ ਬਚਦੇ ਉਹਨਾਂ ਨੂੰ ਚੱਕ ਲਓ। ਉਹ ਚੁੱਕੇ ਤੇ ਉਹ ਲੈ ਕੇ ਆਏ ਤੇ ਸ਼ਾਮਾਂ ਪਈਆਂ, ਐਵੇਂ ਦਿਨ ਅੰਦਰ ਬਾਹਰ ਸੀਗਾ, ਅੰਦਰ ਬਾਹਰ ਹੋਣਾ। ਇੱਕ ਆ ਮੁਹੰਮਦੀਨ ਬੋਰਡ ਵਾਲੇ ਦਾ ਭਰਾ ਤੇ ਇੱਕ ਉਹ ਜਾਲੋ ਨਹੀਂ ਯਕੂਬ ਤਾਂ ਚਾਚੇ ਦਾ ਮੁੰਡਾ, ਚਾਚਾ ਹੈ ਕਮਾਲਾ ਸੀ ਉਹਦਾ ਨਾਮ, ਇਹ ਉਹ ਵੀ ਫੌਜੀ ਸੀ। ਤੇ ਇਹ ਜਾਲੋ ਦੋ ਜਣੇ ਸਾਡੇ ਕੋਲੋਂ ਮਤਲਬ ਇੱਦਾਂ ਬਾਰਿਸ਼ ਤੋਂ ਨਿਕਲੇ, ਜਿੱਦਾਂ ਇੱਥੋਂ ਆਪਣੇ ਇੱਕ ਮੁਰੱਬਾ ਬਾਹਰ ਨਿਕਲ ਕੇ ਅੱਗੇ ਜਾ ਕੇ ਖੂਹ ਸੀਗਾ ਤੇ ਉੱਥੇ ਮੁੱਕੀ ਕਮਾਲ ਸੀਗਾ। ਤੇ ਇਹ ਦੋਏ ਜਣੇ ਤੁਰੇ ਕਿ ਅਸੀਂ ਜਾਈਏ ਛੱਲੀਆਂ ਜਾਂ ਕਿਤੇ ਬਾਹਰੋਂ ਲੈ ਆਈਏ ਜਾਂ ਰੋਟੀ ਮਤਲਬ ਗੰਨੇ ਲਿਆਏ, ਜੋ ਗੰਨੇ ਲਿਆਵਾਂਗੇ ਜਾਂ ਛੱਲੀਆਂ ਲਿਆਵਾਂਗੇ, ਚਲੋ ਹੇਠਾਂ ਉੱਤੇ ਕਰਕੇ ਖਾਵਾਂਗੇ, ਭੁੱਖ ਨਿਭਾਣੇ। ਤੇ ਅਸੀਂ ਮੈਂ ਤਾਂ ਗਫੂਰ ਮੁੰਡਾ ਤੇ ਅਸੀਂ ਵੀ ਇਹਨਾਂ ਦੇ ਮਗਰ ਤੁਰਦਾ। ਜਦ ਤੁਰੇ ਨੇ ਇਹ ਨਹੀਂ ਸਾਨੂੰ ਝਿੜਕਾਂ ਮਾਰੀਆਂ ਤੁਸੀਂ ਨਿਆਣੇ, ਅੰਦਰ ਬਾਹਰ ਦਿਨ ਸੀਗਾ ਤੇ ਤੁਸੀਂ ਨਿਆਣੇ ਆ ਤੁਸੀਂ ਮੁੜ ਜਾਓ। ਕੀ ਅਸੀਂ ਕਿਹਾ ਵੀ ਡਰਦੇ ਡਰਾਉਂਦੇ ਇਹਨਾਂ ਤੋਂ ਵੀ ਡਰੀਏ ਤੇ ਉੱਦਾਂ ਵੀ ਦਿਲ ਕਰੇ ਕਿ ਰਹੀਏ। ਅਸੀਂ ਇਹਨਾਂ ਤੋਂ 2-3 ਕਿੱਲੇ ਪਿੱਛੇ ਰਹਿ ਕੇ ਜੀ ਤੁਰੇ ਰਹੇ। ਜਦ ਤੁਰੇ ਰਹੇ ਜਦੋਂ ਉੱਥੇ ਨੇੜੇ ਗਏ ਤਾਂ ਉੱਥੋਂ ਪਿਆ ਅੱਗੋਂ ਉਹਨੀ ਰੌਲੇ ਪਾਏ ਸਿੱਖਣ ਤੇ ਉਹਨੀ ਜਦੋਂ ਲਲਕਾਰਾ ਮਾਰਿਆ ਸੀ ਇਹ ਭੱਜ ਪਿਛਾਂ। ਜਦ ਇਹ ਭੱਜੇ ਪਿਛਾਂ ਨੂੰ ਅਸੀਂ ਪਹਿਲੇ ਤਾਂ ਇਹਨਾਂ ਤੋਂ 3-4 ਕਿੱਲੇ ਪਿੱਛੇ, ਫਿਰ ਮੁੜ ਕੇ ਇਹਨਾਂ ਤੋਂ ਪਿੱਛੇ ਹੋ ਗਏ, ਉੱਧਰ ਨੂੰ ਪਿੱਛੇ ਹੋ ਗਏ ਜੇ ਸੱਤ ਮੋਹਰੇ ਨੰਗ ਹੈ ਗਾਂ ਅੱਗੋਂ ਲਗਾਤਾਰ ਵਧੀ ਦੀ ਗੱਲ ਹੈ ਕਿ ਉਹਨੀ ਸਾਡੇ ਪਿਛਲੇ ਬੰਨੇ ਹੋਣੀ ਦੇਖ ਲਓ ਉੱਥੋਂ ਮਾਰੀ ਫਾਇਰ
ਕਮਾਲੇ ਦੇ ਲੱਗ ਗਿਆ ਕਿਸੇ ਇਸ ਥਾਂ ਦੇ ਟਿਕਾਣੇ ਦੇ ਤੇ ਜਾਲੋ ਦੇ ਲੱਗੇ ਸੀ ਇਸ ਥਾਂ ਛਰਲੇ ਇਹ ਨੇ ਇੱਥੇ ਆ ਕੇ ਕਢਾਏ ਨੇ ਛਰਲੇ ਆ ਜਿਹੜੇ ਨੇ ਇੱਥੇ ਆ ਕੇ ਕਢਾਏ ਕਮਾਲਾ ਉੱਥੇ ਡਿੱਗ ਗਿਆ ਤੇ ਇਹਦੇ ਨੂੰ ਬਹੁਤ ਕੱਦ ਕਾਠ ਜ਼ਿਆਦਾ ਸੀ ਕਮਾਲਾ ਤੇ ਉਸ ਨੇ ਵੱਢ ਕੇ ਮਤਲਬ ਇਹਦੇ ਤਰਲੇ ਕੱਢ ਹਟਿਆ ਕਿ ਮੈਨੂੰ ਖਿੱਚ ਕੇ ਲੱਤ ਤੋਂ ਬਾਹ ਤੋਂ ਤੂੰ ਮਤਲਬ ਉੱਥੇ ਸੀ ਲੈ ਜਾ ਬਾਰਗ ਤੱਕ ਤੇ ਇਹ ਉਹ ਜਾਲੋ ਨੇ ਕੋਈ ਗੱਲ ਨਹੀਂ ਸੁਣੀ ਅਸੀਂ ਤਾਂ ਹੈ ਹੀ ਬਿਲਕੁਲ ਹਲਕੇ ਜਿਹੇ ਸੀ ਵੀ ਉੱਥੇ ਆਪਣੀ ਜਾਨ ਬਚਾਉਣ ਨੂੰ ਪਈ ਹਰ ਬੰਦਾ ਅਸੀਂ ਮਗਰੋਂ ਅਫਰਾ ਇਹਨਾਂ ਤਫਰੀ ਦਾ ਆਲਮ ਨੇ ਸੀ। ਕਮਾਲਾ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਉੱਥੇ ਪਿਆ ਮਾਰਿਆ